ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਦੁਆਰਾ ਕੈਨੇਡਾ ਦੇ ਉੱਤੇ 50% ਜਿਹੜੇ ਟੈਰਿਫ ਆ ਉਹ ਹੋਰ ਲਗਾ ਦਿੱਤੇ ਗਏ ਹੈਗੇ ਆ। ਸੋ ਕਹਿੰਦੇ ਵੀ ਕੰਜ਼ਿਊਮਰਸ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਪਵੇਗਾ। ਇਹ ਉੱਦਾਂ 2 ਦਿਨ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਧੂਏ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੀਤਾ ਸੀਗਾ। ਵੈਸੇ ਵੀ ਇਹ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਆ। ਤੁਸੀਂ ਵੀ ਇਹ ਸਾਰੀਆਂ ਖਬਰਾਂ ਜਿਹੜੀਆਂ ਸ਼ੇਅਰ ਕੀਤੀਆਂ। ਉਧਰ ontario ਦਾ ਜਿਹੜਾ ਪ੍ਰੀਮੀਅਰ ਹੈ ਡਗ ਫੋਰਡ, ਉਹ ਬਹੁਤ ਤੱਤਾ ਹੋਇਆ ਫਿਰਦਾ। ਕਹਿੰਦਾ ਵੀ ਕਾਰਨੀ ਨੇ ਹੋਰ ਕਿੰਨਾ ਕੁ ਜਿਹੜਾ ਉਹ ਮੋਹਰੇ ਝੁਕੀ ਜਾਣਾ, ਵੀ ਹੁਣ ਸਟੈਂਡ ਲਵੇ ਤਗੜਾ ਜਿਹੜਾ ਹੋ ਕੇ ਸਟੈਂਡ ਉਸ ਨੂੰ ਲੈਣਾ ਜਿਹੜਾ ਉਹ ਚਾਹੀਦਾ ਹੈ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਅੱਗੇ ਜਿਹੜਾ ਉਹ ਕੀ ਬਣਦਾ ਹੈ। ਟੈਰਿਫ ਐਕਟ ਆਫ 1930 ਦੇ ਤਹਿਤ ਰਾਸ਼ਟਰਪਤੀ ਟਰੰਪ ਨੇ ਇਹ ਜਿਹੜੇ ਟੈਰਿਫ ਆ ਉਹ ਹੁਣ ਐਲਾਨੇ ਜਿਹੜੇ ਉਹ ਹੈਗੇ ਆ। ਤੇ ਕਹਿੰਦੇ ਵੀ ਇਹ ਰਿਸਪੌਂਸ ਹੈਗਾ ਆ ਐਡਮਿਨਿਸਟ੍ਰੇਸ਼ਨ ਕਾਲਸ ਦਾ, ਜਿਹੜੀਆਂ ਡਿਸਕ੍ਰਿਮੀਨੇਟਰੀ ਹੈਗੀਆਂ ਕੈਨੇਡਾ ਦੀਆਂ ਟ੍ਰੇਡ ਪ੍ਰੈਕਟਿਸਿਸ। ਉਧਰ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਪ੍ਰੋਵਿੰਸਿਸ ਦੇ ਪ੍ਰੀਮੀਅਰਸ ਆ, ਉਹਨਾਂ ਨੇ ਇਕੱਠੇ ਹੋ ਕੇ ਵੀ ਸਾਈਨ ਜਿਹੜੇ ਇਸ ਚੀਜ਼ ਦੇ ਉੱਤੇ ਕੀਤੇ ਆ ਵੀ ਵੱਧ ਤੋਂ ਵੱਧ ਕੈਨੇਡੀਅਨ ਚੀਜ਼ਾਂ ਬਾਏ ਕੀਤੀਆਂ ਜਾਣ। ਖਾਸ ਕਰਕੇ ਉਹਨਾਂ ਨੇ ਅਲਕੋਹਲ ਵਾਈਨ ਵਾਲੀ ਜਿਹੜੀ ਇੰਡਸਟਰੀ ਆ ਉਸ ਦੇ ਉੱਤੇ ਜਿਹੜਾ ਇਹਨਾਂ ਨੇ ਨਜ਼ਰ ਜਿਹੜੀ ਉਹ ਸਾਨੀ ਕੀਤੀ ਆ। ਕੈਨੇਡਾ ਦੀ ਆਟੋ, ਅਲਕੋਹਲ, ਡੇਅਰੀ ਇੰਡਸਟਰੀ ਦੇ ਉੱਤੇ ਜਿਹੜਾ ਕਹਿੰਦੇ ਵੀ ਇਸ ਟੈਰਿਫ ਦਾ ਜਿਹੜਾ ਉਹ ਅਸਰ ਆ ਉਹ ਹੋਰ ਜਿਹੜਾ ਉਹ ਪਵੇਗਾ। ਸੋ 19 ਅਗਸਤ ਨੂੰ ਜਿਹੜੇ ਟੈਰਿਫਸ ਕਹਿੰਦੇ ਵੀ ਇਹ ਇਨ ਇਫੈਕਟ ਆ ਜਾਣਗੇ। ਤੇ ਉੱਦਾਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਿਹੜੇ ਮਾਰਕ ਕਾਰਨੀ, ਉਹਨਾਂ ਨੇ ਸਿਗਨਲ ਕੀਤਾ ਵੀ ਉਹ ਨੈਗੋਸ਼ੀਏਸ਼ਨਸ ਦੇ ਲਈ ਓਪਨ ਹੈਗੇ ਆ। ਤੇ ਫਾਈਨਲ ਰੇਟ ਤੇ ਸਕੋਪ ਆ ਉਹ ਅਜੇ ਵੀ ਚੇਂਜ ਹੋ ਸਕਦਾ ਹੈਗਾ ਆ। ਜਿਹੜਾ US MCA ਜਿਹੜਾ ਹੈਗਾ ਆ, ਤਿੰਨਾਂ ਮੁਲਕਾਂ ਦਾ ਆਪਸ ਦੇ ਵਿੱਚ ਟ੍ਰੇਡ ਇੰਪੈਕਟ ਆ ਉਹ ਆਲਰੇਡੀ ਖਤਮ ਹੋ ਰਿਹਾ ਆ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਰਿਫਸ ਆ ਉਹਨਾਂ ਨੂੰ ਗੈਰ ਕਾਨੂੰਨੀ ਆਖਿਆ ਆ। ਤੇ ਕਈ ਰੀਫੰਡ ਬਿਲੀਅਨਸ ਆਫ ਡਾਲਰ ਦੇ ਵਿੱਚ ਕਈ ਕੰਪਨੀਆਂ ਨੂੰ ਆਲਰੇਡੀ ਵਾਪਸ ਜਿਹੜੇ ਉਹ ਮਿਲ ਚੁੱਕੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਇਹ ਜਿਹੜੇ ਟੈਰਿਫ ਆ ਕੀ ਇਹ ਵੀ ਅਦਾਲਤ ਦੇ ਵਿੱਚ ਸਟੈਂਡ ਕਰ ਸਕਣਗੇ ਜੇ ਕੋਈ ਇਹਨਾਂ ਦੇ ਉਲਟ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਆ ਜਾਂ ਨਹੀਂ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਦੁਆਰਾ ਕੈਨੇਡਾ ਦੇ ਉੱਤੇ 50% ਜਿਹੜੇ ਟੈਰਿਫ ਆ ਉਹ ਹੋਰ ਲਗਾ ਦਿੱਤੇ ਗਏ ਹੈਗੇ ਆ। ਸੋ ਕਹਿੰਦੇ ਵੀ ਕੰਜ਼ਿਊਮਰਸ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਪਵੇਗਾ। ਇਹ ਉੱਦਾਂ 2 ਦਿਨ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਧੂਏ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੀਤਾ ਸੀਗਾ। ਵੈਸੇ ਵੀ ਇਹ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਆ। ਤੁਸੀਂ ਵੀ ਇਹ ਸਾਰੀਆਂ ਖਬਰਾਂ ਜਿਹੜੀਆਂ ਸ਼ੇਅਰ ਕੀਤੀਆਂ। ਉਧਰ ontario ਦਾ ਜਿਹੜਾ ਪ੍ਰੀਮੀਅਰ ਹੈ ਡਗ ਫੋਰਡ, ਉਹ ਬਹੁਤ ਤੱਤਾ ਹੋਇਆ ਫਿਰਦਾ। ਕਹਿੰਦਾ ਵੀ ਕਾਰਨੀ ਨੇ ਹੋਰ ਕਿੰਨਾ ਕੁ ਜਿਹੜਾ ਉਹ ਮੋਹਰੇ ਝੁਕੀ ਜਾਣਾ, ਵੀ ਹੁਣ ਸਟੈਂਡ ਲਵੇ ਤਗੜਾ ਜਿਹੜਾ ਹੋ ਕੇ ਸਟੈਂਡ ਉਸ ਨੂੰ ਲੈਣਾ ਜਿਹੜਾ ਉਹ ਚਾਹੀਦਾ ਹੈ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਅੱਗੇ ਜਿਹੜਾ ਉਹ ਕੀ ਬਣਦਾ ਹੈ। ਟੈਰਿਫ ਐਕਟ ਆਫ 1930 ਦੇ ਤਹਿਤ ਰਾਸ਼ਟਰਪਤੀ ਟਰੰਪ ਨੇ ਇਹ ਜਿਹੜੇ ਟੈਰਿਫ ਆ ਉਹ ਹੁਣ ਐਲਾਨੇ ਜਿਹੜੇ ਉਹ ਹੈਗੇ ਆ। ਤੇ ਕਹਿੰਦੇ ਵੀ ਇਹ ਰਿਸਪੌਂਸ ਹੈਗਾ ਆ ਐਡਮਿਨਿਸਟ੍ਰੇਸ਼ਨ ਕਾਲਸ ਦਾ, ਜਿਹੜੀਆਂ ਡਿਸਕ੍ਰਿਮੀਨੇਟਰੀ ਹੈਗੀਆਂ ਕੈਨੇਡਾ ਦੀਆਂ ਟ੍ਰੇਡ ਪ੍ਰੈਕਟਿਸਿਸ। ਉਧਰ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਪ੍ਰੋਵਿੰਸਿਸ ਦੇ ਪ੍ਰੀਮੀਅਰਸ ਆ, ਉਹਨਾਂ ਨੇ ਇਕੱਠੇ ਹੋ ਕੇ ਵੀ ਸਾਈਨ ਜਿਹੜੇ ਇਸ ਚੀਜ਼ ਦੇ ਉੱਤੇ ਕੀਤੇ ਆ ਵੀ ਵੱਧ ਤੋਂ ਵੱਧ ਕੈਨੇਡੀਅਨ ਚੀਜ਼ਾਂ ਬਾਏ ਕੀਤੀਆਂ ਜਾਣ। ਖਾਸ ਕਰਕੇ ਉਹਨਾਂ ਨੇ ਅਲਕੋਹਲ ਵਾਈਨ ਵਾਲੀ ਜਿਹੜੀ ਇੰਡਸਟਰੀ ਆ ਉਸ ਦੇ ਉੱਤੇ ਜਿਹੜਾ ਇਹਨਾਂ ਨੇ ਨਜ਼ਰ ਜਿਹੜੀ ਉਹ ਸਾਨੀ ਕੀਤੀ ਆ। ਕੈਨੇਡਾ ਦੀ ਆਟੋ, ਅਲਕੋਹਲ, ਡੇਅਰੀ ਇੰਡਸਟਰੀ ਦੇ ਉੱਤੇ ਜਿਹੜਾ ਕਹਿੰਦੇ ਵੀ ਇਸ ਟੈਰਿਫ ਦਾ ਜਿਹੜਾ ਉਹ ਅਸਰ ਆ ਉਹ ਹੋਰ ਜਿਹੜਾ ਉਹ ਪਵੇਗਾ। ਸੋ 19 ਅਗਸਤ ਨੂੰ ਜਿਹੜੇ ਟੈਰਿਫਸ ਕਹਿੰਦੇ ਵੀ ਇਹ ਇਨ ਇਫੈਕਟ ਆ ਜਾਣਗੇ। ਤੇ ਉੱਦਾਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜਿਹੜੇ ਮਾਰਕ ਕਾਰਨੀ, ਉਹਨਾਂ ਨੇ ਸਿਗਨਲ ਕੀਤਾ ਵੀ ਉਹ ਨੈਗੋਸ਼ੀਏਸ਼ਨਸ ਦੇ ਲਈ ਓਪਨ ਹੈਗੇ ਆ। ਤੇ ਫਾਈਨਲ ਰੇਟ ਤੇ ਸਕੋਪ ਆ ਉਹ ਅਜੇ ਵੀ ਚੇਂਜ ਹੋ ਸਕਦਾ ਹੈਗਾ ਆ। ਜਿਹੜਾ US MCA ਜਿਹੜਾ ਹੈਗਾ ਆ, ਤਿੰਨਾਂ ਮੁਲਕਾਂ ਦਾ ਆਪਸ ਦੇ ਵਿੱਚ ਟ੍ਰੇਡ ਇੰਪੈਕਟ ਆ ਉਹ ਆਲਰੇਡੀ ਖਤਮ ਹੋ ਰਿਹਾ ਆ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਰਿਫਸ ਆ ਉਹਨਾਂ ਨੂੰ ਗੈਰ ਕਾਨੂੰਨੀ ਆਖਿਆ ਆ। ਤੇ ਕਈ ਰੀਫੰਡ ਬਿਲੀਅਨਸ ਆਫ ਡਾਲਰ ਦੇ ਵਿੱਚ ਕਈ ਕੰਪਨੀਆਂ ਨੂੰ ਆਲਰੇਡੀ ਵਾਪਸ ਜਿਹੜੇ ਉਹ ਮਿਲ ਚੁੱਕੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਇਹ ਜਿਹੜੇ ਟੈਰਿਫ ਆ ਕੀ ਇਹ ਵੀ ਅਦਾਲਤ ਦੇ ਵਿੱਚ ਸਟੈਂਡ ਕਰ ਸਕਣਗੇ ਜੇ ਕੋਈ ਇਹਨਾਂ ਦੇ ਉਲਟ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਆ ਜਾਂ ਨਹੀਂ। ਜੀ, ਬਿਲਕੁਲ।